ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਆਪਾਂ ਗੱਲ ਕਰਦੇ ਹਾਂ 36ਵੀਂ ਆਸਟ੍ਰੇਲੀਅਨ ਸਿੱਖ ਗੇਮਸ ਦੇ ਬਾਰੇ ਜਿਹੜੀਆਂ ਕਿ ਐਡੀਲੇਡ ਦੇ ਵਿੱਚ ਸੰਪੰਨ ਹੋਈਆਂ ਨੇ। ਇਹ ਗੇਮਸ 29 ਤੋਂ ਲੈ ਕੇ 31 ਮਾਰਚ ਤੱਕ ਚੱਲੀਆਂ ਨੇ ਤੇ ਇਹਨਾਂ ਗੇਮਾਂ ਦੇ ਵਿੱਚ ਕਬੱਡੀ, ਫੁੱਟਬਾਲ, ਵਾਲੀਬਾਲ, ਕ੍ਰਿਕਟ, ਗੋਲਫ, ਬੈਡਮਿੰਟਨ, ਰੱਸਾਕਸ਼ੀ, ਨੈੱਟਬਾਲ, ਪਾਵਰ ਲਿਫਟਿੰਗ, ਬਾਸਕਟਬਾਲ ਤੇ ਦੌੜਾਂ ਦੇ ਮੁਕਾਬਲੇ ਜਿਹੜੇ ਕਰਵਾਏ ਗਏ ਸੀ। 36ਵੀਆਂ ਸਿੱਖ ਖੇਡਾਂ ਦੇ ਵਿੱਚ 5000 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ ਸੀ ਤੇ ਤਕਰੀਬਨ 283 ਮੈਚ ਹੋਏ ਸਨ। ਵੱਖ-ਵੱਖ ਖੇਡ ਮੁਕਾਬਲਿਆਂ ਦੇ 283 ਤੋਂ ਵੱਧ ਟੀਮਾਂ ਨੇ ਹਿੱਸਾ ਲਿਆ। ਕਈ ਖਿਡਾਰੀਆਂ ਨੇ ਮਿੱਥੀ ਹੋਈ ਤਰੀਕ ਤੱਕ ਰਜਿਸਟਰ ਨਹੀਂ ਸੀ ਕੀਤਾ, ਜਿਹੜੀ ਕਿ 31 ਜਨਵਰੀ ਸੀਗੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਨਿਰਾਸ਼ ਵੀ ਮੁੜਨਾ ਪਿਆ। 29 ਤੋਂ 31 ਮਾਰਚ ਦੇ ਦਰਮਿਆਨ ਜਿਹੜੀਆਂ ਖੇਡਾਂ ਹੋਈਆਂ ਨੇ ਸਾਲਾਨਾ ਆਸਟ੍ਰੇਲੀਅਨ ਸਿੱਖ ਗੇਮਸ, ਇਹਨਾਂ ਦੇ ਵਿੱਚ ਐਡੀਲੇਡ ਦੇ ਵਿੱਚ ਰਿਕਾਰਡ ਤੋੜ ਇਕੱਠ ਵੇਖਣ ਨੂੰ ਮਿਲਿਆ। ਕਈ ਨਿਵੇਕਲੇ ਉਪਰਾਲੇ ਵੀ ਦੇਖਣ ਨੂੰ ਮਿਲੇ, ਜਿਨ੍ਹਾਂ ਦੇ ਵਿੱਚ ਮੁੱਖ ਤੌਰ 'ਤੇ ਪੰਜਾਬ ਵਰਗਾ ਪਿੰਡ ਸਿਰਜਿਆ ਜਾਣਾ, ਕਲਚਰਲ ਪ੍ਰੋਗਰਾਮ ਜਾਂ ਕਿਸੇ ਗਾਇਕ ਜਾਂ ਸੈਲੀਬ੍ਰਿਟੀ ਦੀ ਥਾਂ 'ਤੇ ਲੋਕਲ ਕਲਾਕਾਰਾਂ ਨੂੰ ਹੀ ਆਪਣੀ ਕਲਾ ਦੇ ਜੌਹਰ ਦਿਖਾਉਣ ਦਾ ਮੌਕਾ ਦੇਣਾ। ਔਰਤਾਂ ਦੇ ਲਈ ਨਿਵੇਕਲਾ ਲੀਡਰਸ਼ਿਪ ਫਾਰਮ ਤੇ ਬਾਕਸਿੰਗ ਤੇ ਚੈਸ ਵਰਗੀਆਂ ਕਈ ਖੇਡਾਂ ਸ਼ਾਮਲ ਨੇ। ਤਕਰੀਬਨ 25000 ਦੇ ਕਰੀਬ ਖਿਡਾਰੀ ਅਤੇ ਦਰਸ਼ਕ ਹੋਰਨਾਂ ਰਾਜਾਂ ਤੋਂ ਐਡੀਲੇਡ ਪਹੁੰਚੇ ਤੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਵਿਦੇਸ਼ਾਂ ਤੋਂ ਲੋਕ ਪਹੁੰਚੇ, ਜਿਨ੍ਹਾਂ ਦੇ ਵਿੱਚ ਕਈ ਵਿਦੇਸ਼ੀ ਅਫਰੀਕੀ ਦੇਸ਼ਾਂ ਤੋਂ ਵੀ ਸੀਗੇ। 36 ਸਾਲ ਪਹਿਲਾਂ ਇਹਨਾਂ ਖੇਡਾਂ ਦੀ ਸ਼ੁਰੂਆਤ ਐਡੀਲੇਡ ਦੇ ਵਿੱਚ ਹੀ ਹਾਕੀ ਦੇ ਮੈਚਾਂ ਦੇ ਨਾਲ ਹੋਈ ਸੀਗੀ। ਇਸ ਲਈ ਹਰ ਸਾਲ ਹਾਕੀ ਨੂੰ ਖਾਸ ਸਥਾਨ ਦਿੱਤਾ ਜਾਂਦਾ ਹੈ। ਇਸ ਵਾਰ ਵੀ ਹਾਕੀ ਦੇ ਲਈ ਅੰਤਰਰਾਸ਼ਟਰੀ ਪੱਧਰ ਦੇ ਮੈਦਾਨ ਚੁਣੇਗੇ। ਹਾਕੀ ਦੀ ਪਹਿਲੀ ਟੀਮ ਦੇ ਵਿੱਚ ਖੇਡੇ ਦਇਆ ਸਿੰਘ ਨੇ ਕਿਹਾ ਕਿ ਉਹ ਸਿਰਫ 5 ਮੈਚ ਹੀ ਕਰਵਾਏ ਗਏ ਨੇ, ਜਿਨ੍ਹਾਂ ਦੇ ਵਿੱਚ 2 ਟੀਮਾਂ ਸਿੱਖਾਂ ਦੀਆਂ ਤੇ 3 ਹੋਰਨਾਂ ਭਾਈਚਾਰਿਆਂ ਤੋਂ ਸੀਗੀਆਂ। ਦੂਜੀ ਗੱਲ ਇਹ ਹੈ ਕਿ ਖੇਡਾਂ ਦੇ ਦੌਰਾਨ ਹਰ ਉਮਰ ਵਰਗ ਦੇ ਜਿਹੜੇ ਖਿਡਾਰੀ ਸੀਗੇ ਉਹਨਾਂ ਦੇ ਪਰਿਵਾਰਾਂ ਤੇ ਸਾਥੀਆਂ ਦਾ ਉਤਸ਼ਾਹ ਦੇਖਿਆ ਹੀ ਬਣਦਾ ਸੀਗਾ। ਬੇਸ਼ੱਕ ਸ਼ੁਰੂਆਤੀ 2 ਦਿਨਾਂ ਦੇ ਵਿੱਚ ਕੁਝ ਮੁਸ਼ਕਲਾਂ ਪ੍ਰਬੰਧਕ ਕਹਿੰਦੇ ਕਿ ਸਾਹਮਣੇ ਆਈਆਂ, ਪਰ ਆਖਰੀ ਦਿਨ ਦੇ ਵਿੱਚ ਖੇਡਾਂ ਨੇ ਸਾਰੇ ਰੋਣੇ ਧੋਣੇ ਧੋ ਦਿੱਤੇ। ਸੋ ਜਿਹੜੇ ਖਿਡਾਰੀ ਆਪਣੇ ਆਪ ਨੂੰ ਰਜਿਸਟਰ ਨਾ ਕਰ ਸਕੇ, ਉਹ 31 ਜਨਵਰੀ ਤੱਕ ਉਹਦੀ ਰਜਿਸਟ੍ਰੇਸ਼ਨ ਹੈ। ਸੋ ਇਸ ਤਰ੍ਹਾਂ ਅਮਿੱਟ ਯਾਦਾਂ ਛੱਡਦਾ ਇਹ ਜਿਹੜਾ ਆਸਟ੍ਰੇਲੀਅਨ ਸਿੱਖ ਗੇਮਸ ਦਾ ਸਮਾਗਮ ਸੀਗਾ ਉਹ ਸਮਾਪਤ ਹੋ ਗਿਆ। 31 ਮਾਰਚ ਤੋਂ ਬਾਅਦ ਇਹਦੀ ਸਮਾਪਤੀ ਉਹ ਹੋਈ ਹੈ। ਆਸਟ੍ਰੇਲੀਅਨ ਸਿੱਖ ਗੇਮਸ ਦੇ ਬਾਰੇ ਦੁਨੀਆ ਭਰ ਦੇ ਵਿੱਚ ਕਿਹਾ ਜਾਂਦਾ ਹੈ ਕਿ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਕੋਈ ਸਿੱਖ ਭਾਈਚਾਰੇ ਦਾ ਵਸਿੰਦਾ ਵਸਦਾ ਹੈ, ਕੋਈ ਖਿਡਾਰੀ ਹੈ ਜਾਂ ਕੋਈ ਉਹ ਬੰਦਾ ਜਿਹੜਾ ਇੱਕ ਵਾਰੀ ਇਹਨਾਂ ਖੇਡਾਂ ਨੂੰ ਦੇਖਦਾ ਤਾਂ ਉਹ ਦੁਬਾਰਾ ਇਹਨਾਂ ਖੇਡਾਂ ਨੂੰ ਦੇਖਿਆ ਬਿਨਾਂ ਨਹੀਂ ਰਹਿ ਸਕਦਾ। ਇਸ ਵਾਰ ਇਹ ਖੇਡਾਂ ਐਲਿਸ ਪਾਰਕ ਐਡੀਲੇਡ ਦੇ ਵਿੱਚ ਹੋਈਆਂ ਸਨ। ਐਡੀਲੇਡ ਦੇ ਵਿੱਚ ਇਹਨਾਂ ਖੇਡਾਂ ਦੇ ਦਰਮਿਆਨ ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਵੀ ਦੇਖਣ ਨੂੰ ਮਿਲੀਆਂ। ਵੱਖ-ਵੱਖ ਪੰਜਾਬੀ ਸੱਭਿਆਚਾਰ ਦੀ ਬਾਤ ਪਾਉਂਦੀਆਂ ਇੱਥੇ ਵੰਨਗੀਆਂ ਸੀਗੀਆਂ, ਜਿਹਦੇ ਵਿੱਚੋਂ ਪੰਜਾਬੀ ਪਿੰਡਾਂ, ਪੰਜਾਬੀ ਸੱਭਿਆਚਾਰ ਦੇ ਦਰਸ਼ਨ ਜਿਹੜੇ ਆ ਉਹ ਹੁੰਦੇ ਸਨ। ਵਿਰਸੇ ਦੇ ਵੱਖ-ਵੱਖ ਰੰਗਾਂ ਦੇ ਦਰਸ਼ਨ ਹੋਏ। ਸੋ ਜਿਵੇਂ ਮੈਂ ਕਿਹਾ ਕਿ ਕਲਾ ਆਪਣੇ ਪੰਜਾਬ ਵਰਗੇ ਪਿੰਡ ਸਿਰਜਿਆ ਜਾਣਾ, ਕਲਚਰਲ ਪ੍ਰੋਗਰਾਮ ਤੇ ਔਰਤਾਂ ਨੂੰ ਮੌਕਾ ਦੇਣਾ। ਸੋ ਇਸ ਤਰ੍ਹਾਂ ਔਰਤਾਂ ਲਈ ਵੀ ਇੱਕ ਵੱਖਰਾ ਲੀਡਰਸ਼ਿਪ ਫਾਰਮ ਆ ਜਿਹੜਾ ਉਹ ਘੜਿਆ ਗਿਆ ਸੀਗਾ। ਸੋ ਇਹਨਾਂ ਸਾਰੇ ਰੰਗਾਂ ਦੇ ਨਾਲ ਭਰੀਆਂ ਹੋਈਆਂ ਲਬਰੇਜ਼ ਖੇਡਾਂ ਆਸਟ੍ਰੇਲੀਅਨ ਸਿੱਖ ਗੇਮ ਸ਼ਾਨੋ ਸ਼ੌਕਤ ਦੇ ਨਾਲ ਸੰਪੰਨ ਹੋ ਚੁੱਕੀਆਂ ਨੇ, ਸਮਾਪਤ ਹੋ ਚੁੱਕੀਆਂ ਨੇ। ਬਹੁਤ ਬਹੁਤ